ਫਰਕ ਵਹੀਦ ਨਾਮੀ ਸਬ ਕਾਂਸਟੇਬਲ ਨੇ ਆਈਸ ਦਾ ਨਸ਼ਾ ਕੀਤਾ। ਜ਼ਿਆਦਾ ਨਸ਼ਾ ਕਰਨ ਦੇ ਨਾਲ ਉਹਦਾ ਜਿਹੜਾ ਸੀ ਦਿਮਾਗ ਮਾਊਫ ਹੋ ਗਿਆ। ਉਹਨੇ ਆਪਣੇ ਆਪ ਦੇ ਉੱਪਰ ਤੇਲ ਸੁੱਟ ਲਿਆ ਤੇ ਉਹਨੇ ਅੱਗ ਲਾ ਲਈ। ਪੂਰੇ ਫੈਸਲਾਬਾਦ ਦੇ ਇਲਾਕੇ ਜਿੱਥੇ ਤੁਸੀਂ ਜਦੋਂ ਮਰਜ਼ੀ ਦਿਨ ਹੋਵੇ ਰਾਤ ਹੋਵੇ ਜਾ ਕੇ ਆਈਸ ਲੈ ਸਕਦੇ ਹੋ। ਕਿਆ ਪੁਲਿਸ ਦੀ ਮਰਜ਼ੀ ਤੋਂ ਬਗੈਰ ਕਿਸੇ ਜਗ੍ਹਾ ਦੇ ਉੱਪਰ ਆਈਸ ਵਿਕ ਸਕਦੀ ਹੈ? अस्सलाम वालेकुम। अच्छा जी, ਅੱਜ ਗੱਲ ਕਰਾਂਗੇ ਦੋ ਚੀਜ਼ਾਂ ਦੇ ਉੱਪਰ। ਇੱਕ ਤਾਂ ਆਈਸ ਦਾ ਨਸ਼ਾ ਜਿਹੜਾ ਸਾਡੇ ਫੈਸਲਾਬਾਦ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਨਾਲ ਮਿਲਣ ਲੱਗ ਗਿਆ ਵਾ ਔਰ ਉਹਨੂੰ ਇਸਤੇਮਾਲ ਕਰਨ ਵਾਲੇ ਵੀ ਛੋਟੇ ਬੱਚੇ ਤੋਂ ਲੈ ਕੇ ਤੇ ਵੱਡੇ ਬਾਬੇ ਤੱਕ ਮੌਜੂਦ ਨੇ। ਲੇਕਿਨ ਪਤਾ ਨਹੀਂ ਅਸੀਂ ਇਹ ਤੋਂ ਕਾਬੂ ਕਿਉਂ ਨਹੀਂ ਪਾ ਰਹੇ। ਫਿਰ ਮੈਂ ਤੁਹਾਨੂੰ ਲੈ ਕੇ ਜਾਵਾਂਗਾ 11 ਅਕਤੂਬਰ 2022 ਜਦੋਂ ਉਸ ਵਕਤ ਦੇ CPO ਔਰ RPO ਨੇ ਇਸ ਲਾਨਤ ਨੂੰ ख़त्म ਕਰਨ ਵਾਸਤੇ ਇੱਕ ਅੱਛਾ ਕਦਮ ਚੱਕਿਆ ਸੀ। ਪਤਾ ਨਹੀਂ ਅਸੀਂ ਉਸ ਅੱਛੇ ਕਦਮ ਨੂੰ ਬਰਕਰਾਰ ਕਿਉਂ ਨਹੀਂ ਰੱਖ ਸਕੇ। ਸਭ ਤੋਂ ਪਹਿਲੇ ਤੁਹਾਨੂੰ ਮੈਂ ਲੈ ਕੇ ਜਾਵਾਂਗਾ ਜਨਾਬ ਥਾਣਾ ਸਾਈਆਂ ਵਾਲੇ ਦਾ ਇਲਾਕਾ ਜੀ 155 ਗੋਜਰਾ, ਜਿੱਥੇ ਫਰਕ ਵਹੀਦ ਨਾਮੀ ਸਬ ਕਾਂਸਟੇਬਲ ਨੇ ਆਈਸ ਦਾ ਨਸ਼ਾ ਕੀਤਾ। ਜ਼ਿਆਦਾ ਨਸ਼ਾ ਕਰਨ ਦੇ ਨਾਲ ਉਹਦਾ ਜਿਹੜਾ ਸੀ ਦਿਮਾਗ ਮਾਊਫ ਹੋ ਗਿਆ। ਉਹਨੇ ਆਪਣੇ ਆਪ ਦੇ ਉੱਪਰ ਤੇਲ ਸੁੱਟ ਲਿਆ ਤੇ ਉਹਨੇ ਅੱਗ ਲਾ ਲਈ, ਜਿਹੜਾ ਕਿ ਹੁਣ ਇਸ ਟਾਈਮ ਇਸ ਦੁਨੀਆ 'ਤੇ ਨਹੀਂ ਹੈਗਾ। ਇਸ ਗੱਲ ਨੂੰ ਅਸੀਂ ਇੱਥੇ ਹੀ ਛੱਡ ਦਿੰਦੇ ਹਾਂ। ਲੇਕਿਨ ਇਹਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ। ਜਿਹੜਾ ख़त्म ਕਰਨਾ ਸਾਡੀ ਪੁਲਿਸ ਦਾ ਕੰਮ ਆ। ਪੁਲਿਸ ख़त्म ਕਰਨ ਦੇ ਵਿੱਚ ਬੁਰੀ ਤਰ੍ਹਾਂ ਨਾਕਾਮ ਹੋ ਗਈ। ਸਾਈਆਂ ਵਾਲੇ ਦੇ 2-4 ਐਸੇ ਇਲਾਕੇ, ਬਲਕਿ ਪੂਰੇ ਫੈਸਲਾਬਾਦ ਦੇ ਇਲਾਕੇ ਮੈਂ ਤੁਹਾਨੂੰ ਆਇਡੈਂਟੀਫਾਈ ਕਰਕੇ ਦੇ ਸਕਦਾ ਵਾਂ ਜਿੱਥੇ ਤੁਸੀਂ ਜਦੋਂ ਮਰਜ਼ੀ ਦਿਨ ਹੋਵੇ ਰਾਤ ਹੋਵੇ ਜਾ ਕੇ ਆਈਸ ਲੈ ਸਕਦੇ ਹੋ ਔਰ ਤੁਹਾਨੂੰ ਖੁੱਲ੍ਹੇ ਆਮ ਮਿਲੇਗੀ। ਜਨਾਬ ਉੱਥੇ ਦੇ ਇੱਕ ਰਿਪੋਰਟਰ ਨੇ ਆਸਫ ਜਵੇਦ ਸਾਹਿਬ, ਉਹਨਾਂ ਨੇ ਅੱਜ ਇੱਕ ਬੜੀ ਅੱਛੀ ਤਹਿਰੀਰ ਲਿਖੀ ਆ। ਜ਼ਰਾ ਤੁਸੀਂ ਇਹਨੂੰ ਸੁਣਨਾ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਅਸਲ ਹਕਾਇਕ ਕੀ ਆ। ਕਿਆ ਪੁਲਿਸ ਦੀ ਮਰਜ਼ੀ ਤੋਂ ਬਗੈਰ ਕਿਸੇ ਜਗ੍ਹਾ ਦੇ ਉੱਪਰ ਆਈਸ ਵਿਕ ਸਕਦੀ ਹੈ? ਸਿਰਫ ਤੁਸੀਂ ਮੈਨੂੰ ਇੰਨਾ ਜਵਾਬ ਦੇ ਦੇਣਾ। ਲੇਕਿਨ ਇਹਦੇ ਨਾਲ ਮੈਂ ਇੱਕ ਗੱਲ ਕੋਡ ਕਰ ਦੇਵਾਂਗਾ, ਬੇਸ਼ੱਕ ਇਹ ਗੱਲ ਸਾਡੀ ਹਕੂਮਤ ਦੇ ਖਿਲਾਫ ਆ, ਲੇਕਿਨ ਕੋਡ ਕਰਨੀ ਇਸ ਤੋਂ ਜ਼ਰੂਰੀ ਆ ਕਿ ਸਾਡੀ ਨੌਜਵਾਨ ਨਸਲ ਇਸ ਨਸ਼ੇ ਦੇ ਨਾਲ ਤਬਾਹ ਹੋ ਰਹੀ ਆ। ਅਗਰ ਇੱਕ ਇਲਾਕੇ ਦਾ SHO PTI ਦੇ 9-9 10-10 ਲੱਖ ਬੰਦਿਆਂ ਨੂੰ ਕੰਟਰੋਲ ਕਰ ਸਕਦਾ ਵਾ, ਹਜ਼ਾਰਾਂ ਦੇ ਜਲੂਸ ਨੂੰ ਕਵਰ ਕਰ ਸਕਦਾ ਵਾ, ਤੇ ਕਿਆ 1 2 3 ਜਿਹੜੇ ਉਹਦੇ ਇਲਾਕੇ ਦੇ ਵਿੱਚ ਮਨਸ਼ਿਆਤ ਫਰੋਸ਼ ਆ ਉਹਨਾਂ ਨੂੰ ਨਹੀਂ ਫੜ ਸਕਦਾ? ਇਹਦਾ ਕੀ ਮਤਲਬ ਆ? ਜਿਹੜੀ ਆਸਫ ਜਵੇਦ ਗੱਲ ਲਿਖਦਾ ਵਾ ਕਿ ਤੁਹਾਨੂੰ ਸਿਰਫ ਪੈਸੇ ਦੀ ਭੁੱਖ ਆ, ਤੁਹਾਨੂੰ ਪੈਸਾ ਦੇ ਦਿਓ ਤੇ ਜਿਹੜੀ ਸ਼ਾਇਦ ਮਰਜ਼ੀ ਤੁਹਾਡੇ ਇਲਾਕੇ 'ਚ ਆ ਕੇ ਵੇਚੀ ਜਾਓ, ਤੁਹਾਨੂੰ ਕੋਈ ਪਰਵਾਹ ਨਹੀਂ ਹੈਗੀ। ਆਸਫ ਜਵੇਦ ਕਹਿ ਰਿਹਾ ਕਿ ਮੈਂ ਕਈ ਵਾਰੀ ਇਹਨਾਂ ਮਨਸ਼ਿਆਤ ਫਰੋਸ਼ਾਂ ਦੀ ਖਬਰ ਜਿਹੜੀ ਆ ਉਹ ਦੇ ਚੁੱਕਿਆ ਵਾਂ। ਸਾਈਆਂ ਵਾਲੇ ਦੀ ਪੁਲਿਸ ਜਿਹੜੀ ਆ ਨਾ ਉਹ ਟਸ ਤੋਂ ਮਸ ਨਹੀਂ ਹੁੰਦੀ। ਉਸ ਤੋਂ ਬਾਅਦ ਕਈ ਵਾਰੀ ਅਫਸਰਾਨੇ ਬਾਲਾ ਦੇ ਨੋਟਿਸ ਵੀ ਮੈਂ ਦੇ ਚੁੱਕਿਆ ਵਾਂ, ਲੇਕਿਨ ਫਿਰ ਵੀ ਪੈਸੇ ਦੀ ਚਮਕ, ਥਬੰਟੂ ਦੀ ਚਮਕ ਇੰਨੀ ਆ ਕਿ ਉਹਦੀਆਂ ਖਬਰਾਂ, ਉਹਦੇ ਜ਼ਰਾਏ ਸਾਰੇ ਦੇ ਸਾਰੇ ਜਿਹਨੂੰ ਸਹੀ ਕਹਿੰਦੇ ਨੇ ਵੜ ਜਾਂਦੇ ਆ, ਉਹ ਵੜੇ ਪਏ ਆ। ਮਨਸ਼ਿਆਤ ਆਈਸ ਧੜਾ ਧੜ ਉੱਥੇ ਵਿੱਚ ਜਾ ਰਹੀ ਹੈ। ਉਹ ਕਹਿੰਦਾ ਜੀ ਇੱਕ ASI ਆ ਜਿਹਨੂੰ ਮਨਸ਼ਿਆਤ ਫਰੋਸ਼ਾਂ ਦੀਆਂ ਜਨਮ ਕੁੰਡਲੀਆਂ, ਯਾਨੀ ਕਿ ਉਹਨੂੰ ਸਾਰਾ ਪਤਾ ਵਾ ASI ਨੂੰ ਕਿ ਮਨਸ਼ਿਆਤ ਕਿੱਥੇ ਕਿੱਥੇ ਵਿਕਦੀ ਪਈ ਆ। ਲੇਕਿਨ ਉਹ ਭਾਈ ਸਾਹਿਬ ਵੀ ਪੈਸੇ ਲੈਂਦੇ ਆ, ਪੈਸੇ ਲੈ ਕੇ ਤੇ ਸਾਈਡ ਤੇ ਹੋ ਜਾਂਦੇ ਆ। ਉਹ ਇਹ ਗੱਲ ਲਿਖਦਾ ਵਾ ਸਵੇਰੇ ਸਵੇਰੇ ਜਨਾਬੇ ਵਾਲੀ ਤੁਸੀਂ ਸੇਮ ਨਹਿਰ ਤੇ ਆ ਜਾਓ ਤੇ ਦਰਖਤਾਂ ਦੇ ਪਿੱਛੇ ਤੇ ਦਰਖਤਾਂ ਦੇ ਉੱਤੇ ਬਾਂਦਰਾਂ ਤਰ੍ਹਾਂ ਚੜੇ ਹੋਣਗੇ, ਉੱਪਰੋਂ ਪੁੜੀਆਂ ਸੁੱਟ ਰਹੇ ਹੋਣਗੇ, ਥੱਲੋਂ ਨਸ਼ਈ ਪੈਸੇ ਸੁੱਟ ਰਹੇ ਹੋਣਗੇ, ਉਹ ਫੜਦੇ ਰਹਿਣਗੇ। ਇਹੀ ਵਜ੍ਹਾ ਵਾ ਕਿ ਥਾਣਾ ਫੈਡਮਕ ਦੇ ਇਲਾਕੇ ਦੇ ਵਿੱਚ ਤੇ ਫੈਡਮਕ ਦੇ ਇਰਦ ਗਿਰਦ ਚੋਰੀਆਂ ਦੀ ਰੇਸ਼ੋ ਜਿਹੜੀ ਆ ਉਹ ਵੱਧਦੀ ਜਾ ਰਹੀ ਆ। ਚੋਰ ਜਿਹੜੇ ਆ ਫੈਡਮਕ ਦੇ ਇਲਾਕੇ ਦੇ ਵਿੱਚੋਂ ਫੈਕਟਰੀਆਂ ਦੇ ਵਿੱਚੋਂ ਜਿਹੜਾ ਕਬਾੜ ਹੁੰਦਾ ਉਹ ਚੋਰੀ ਕਰਦੇ ਆ। ਨਾਲ ਹੀ ਜਨਾਬੇ ਲਈ ਕਬਾੜੀਏ ਬੈਠੇ ਹੋਏ ਆ, ਉਹਨਾਂ ਨੂੰ ਫਰੋਖਤ ਕਰਦੇ ਆ, ਉਹਨਾਂ ਦੇ ਪੈਸਿਆਂ ਦਾ ਨਸ਼ਾ ਖਰੀਦ ਲੈਂਦੇ ਆ। ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਕਿੰਨਾ ਕੁ ਮੁਸ਼ਕਲ ਕੰਮ ਆ SHO ਫੈਡਮਕ ਵਾਸਤੇ, SHO ਸਾਈਆਂ ਵਾਲੇ ਵਾਸਤੇ, SHO ਝੁਮਰੇ ਵਾਸਤੇ ਜਾਂ ਦੂਸਰੇ SHO ਸਹਿਬਾਨ ਵਾਸਤੇ ਕਿ ਇਹਨਾਂ ਕਬਾੜੀਆਂ ਨੂੰ ਫੜ ਲਿਆ ਜਾਵੇ ਜਾਂ ਇਹਨਾਂ ਮਨਸ਼ਿਆਤ ਫਰੋਸ਼ਾਂ ਨੂੰ ਫੜ ਲਿਆ ਜਾਵੇ, ਇਹਨਾਂ ਕੋ ਆਇਸ਼ ਫੜ ਲਈ ਜਾਵੇ। ਅਸੀਂ ਕਾਰਵਾਈਆਂ ਜ਼ਰੂਰ ਕਰਦੇ ਹਾਂ, ਲੇਕਿਨ ਕਿੱਦਾਂ ਦੀਆਂ ਅਫਸਰਾਨੇ ਬਾਲਾਂ ਨੂੰ ਦਿਖਾਉਣ ਵਾਲੀਆਂ। ਚਲੋ ਜੀ ਅੱਜ 500 ਗ੍ਰਾਮ ਆਇਸ ਫੜ ਲਈ ਆ, ਇੱਕ 9C ਦਾ ਪਰਚਾ ਦੇਤਾ ਵਾ, ਆਪਣੀ ਜਨਾਬੇ ਵਾਲੀ ਕਾਰਵਾਈ ਸ਼ੋ ਹੋ ਗਈ ਆ। ਅੱਲਾ ਲਾ ਖੈਸਲਾ। ਉਹ ਭਾਈ ਖੁਦਾ ਦਾ ਨਾਮ ਆ, ਤੁਹਾਡੇ ਵੀ ਬੱਚੇ ਨੇ, ਤੁਹਾਡੇ ਵੀ ਭਰਾ ਨੇ, ਤੁਹਾਡੇ ਵੀ ਭਤੀਜੇ ਨੇ, ਤੁਹਾਡੇ ਵੀ ਭਾਂਜੇ ਨੇ। ਇਸ ਲਾਨਤ ਨੂੰ ख़त्म ਕਰਨਾ ਵਾ ਤੇ ਤੁਸੀਂ ਅੱਗੇ ਚੱਲਣਾ ਵਾ, ਨਹੀਂ ਤਾਂ ਇਸ ਤਰ੍ਹਾਂ ਦੇ ਫਰਕ ਵਹੀਦ ਨਾਮ ਦੇ ਜਵਾਨ ਸਾਬਕਾ ਕਾਂਸਟੇਬਲ ਅਸੀਂ ਗਵਾਉਂਦੇ ਰਵਾਂਗੇ। ਕੱਲਾ ਐ ਹੀ ਨਹੀਂ ਗਵਾਚਾ, ਇਹ ਤੋਂ ਪਹਿਲੇ ਵੀ ਬੜੇ ਵਾਕਿਆਤ ਹੋ ਚੁੱਕੇ ਆ। 11 ਅਕਤੂਬਰ 2022 ਤੇ ਆ ਜਾਓ, ਉਸ ਵਕਤ ਦੇ CPO ਫੈਸਲਾਬਾਦ ਉਮਰ ਸਈਦ ਮਲਕ ਨੇ ਜ਼ਰਾਈ ਯੂਨੀਵਰਸਿਟੀ ਦੇ ਅੰਦਰ ਇੱਕ ਸੈਮੀਨਾਰ ਦੇ ਵਿੱਚ ਇੱਕ ਐਪ ਮੁਤਾਰਫ ਕਰਵਾਈ ਸੀ ਜਿਹਦਾ ਮਕਸਦ ਸਿਰਫ ਇਹ ਸੀਗਾ ਕਿ ਆਈਸ ਨੂੰ ਬ੍ਰੇਕ ਕੀਤਾ ਜਾਵੇ। ਉਹਦਾ ਨਾਮ ਵੀ ਰੱਖਿਆ ਸੀਗਾ
ਬ੍ਰੇਕਿੰਗ ਦਾ ਆਈਸ। ਲੇਕਿਨ ਅਫਸੋਸ ਉਸ ਟਾਈਮ ਹੁੰਦਾ ਵਾ ਜਦੋਂ ਭਾਈਆਂ ਦੇ ਤਬਾਦਲੇ ਹੁੰਦੇ ਆ, ਨਵੇਂ ਸਾਹਿਬ ਆ ਜਾਂਦੇ ਆ, ਉਹਨਾਂ ਦੀਆਂ ਆਪਣੀਆਂ ਤਰਜੀਹਾਤ ਹੁੰਦੀਆਂ, ਉਹਨਾਂ ਦੇ ਆਪਣੇ ਮਫਾਦਾਤ ਹੁੰਦੇ ਆ, ਉਹ ਆਪਣੇ ਮਫਾਦਾਤ ਦੀ ਜੰਗ ਲੜਦੇ ਆ। ਪਹਿਲਾਂ ਅਗਰ ਕੋਈ ਅੱਛਾ ਕੰਮ ਕਰਕੇ ਗਿਆ ਤੇ ਉਹ ਦਫਨ ਹੋ ਜਾਂਦਾ ਵਾ। ਉਮਰ ਸਈਦ ਮਲਕ ਨੇ ਇਹ ਮੁਤਾਰਫ ਕਰਵਾਈ ਕਿ ਕੋਈ ਬੰਦਾ ਜਿਹੜਾ ਵਾ ਕਿਸੇ ਜਗ੍ਹਾ ਦੇ ਉੱਪਰ ਆਈਸ ਪੀਂਦਾ ਵੇਖ ਲਵੇ ਜਾਂ ਆਈਸ ਵੇਚਦਾ ਵੇਖ ਲਵੇ, ਉਹ ਸਿਰਫ ਐਪ ਦੇ ਜ਼ਰੀਏ ਸਾਨੂੰ ਇਤਲਾਹ ਕਰੇ, ਉਹਦਾ ਨਾਮ ਪੂਰੀ ਦੁਨੀਆ ਦੇ ਵਿੱਚ ਕਿਸੇ ਬੰਦੇ ਨੂੰ ਨਹੀਂ ਪਤਾ ਲੱਗੇਗਾ, ਉਹਦੇ ਖਿਲਾਫ ਕਾਰਵਾਈ ਹੋ ਜਾਏਗੀ। ਉਹ ਭਾਈ ਸਾਦਾ ਲੋਕ, ਆਮ ਲੋਕ ਡਰਦੇ ਨੇ ਇਹਨਾਂ ਮਨਸ਼ਿਆਤ ਫਰੋਸ਼ਾਂ ਕੋਲੋਂ। ਇਹਨਾਂ ਦੀ ਮਨਸ਼ਿਆਤ 1000 ਰੁਪਏ ਦੀ ਬਾਹਰੋਂ ਲਿਆ ਕੇ ਇਹਨਾਂ ਨੇ ਲੱਖ ਰੁਪਏ ਦੀ ਵੇਚਣੀ ਹੁੰਦੀ ਆ। 90 ਲੱਖ ਇਹਨਾਂ ਨੇ ਪ੍ਰਾਫਿਟ ਲੈਣਾ ਹੁੰਦਾ। ਉਹਦੇ ਵਿੱਚੋਂ ਪੁਲਿਸ ਦਾ ਹਿੱਸਾ ਲੱਗ ਜਾਂਦਾ, ਚੌਕੀਆਂ ਦਾ ਹਿੱਸਾ ਲੱਗ ਜਾਂਦਾ, ਬਾਕੀ ਏਜੰਸੀਆਂ ਦੇ ਹਿੱਸੇ ਲੱਗ ਜਾਂਦੇ ਆ। ਜਦੋਂ ਸਾਰਿਆਂ ਨੂੰ ਇਹ ਹਿੱਸੇ ਵੰਡ ਕੇ ਦੇਣੇ ਆ ਤੇ ਫਿਰ ਉਹਨੇ ਜਿਸ ਬੰਦੇ ਨੇ ਇਤਲਾਹ ਦੇਣੀ ਆ ਉਹਨੂੰ ਜਾ ਕੇ ਡਾਂਗਾ ਵੀ ਮਾਰਨੀਆਂ, ਉਹਨੂੰ ਜਾ ਕੇ ਲਿੱਤਰ ਪੋਲਾ ਵੀ ਕਰਨਾ। ਲੋਕ ਇਸ ਗੱਲ ਤੋਂ ਡਰਦੇ ਆ। ਇਹ ਐਪ ਇੱਕ ਅੱਛੀ ਚੀਜ਼ ਸੀਗੀ ਤਾਂ ਕਿ ਨਾਮ ਖੁਫੀਆ ਰਹਿ ਜਾਂਦਾ ਤੇ ਲੋਕਾਂ ਦੇ ਖਿਲਾਫ ਕਾਰਵਾਈ ਵੀ ਹੋ ਜਾਂਦੀ। ਲੇਕਿਨ ਅਫਸੋਸ ਕਿ ਜਨਾਬ ਅਸੀਂ ਸਿਰਫ ਔਰ ਸਿਰਫ ਥਬੰਟੂ ਲੈਣ ਦੇ ਚੱਕਰ ਦੇ ਵਿੱਚ ਮਾਵਾਂ ਦੇ ਨੌਜਵਾਨ ਮੁੰਡੇ ਜਿਹੜੇ ਆ ਉਹ ਖਾਈ ਜਾ ਰਹੇ। ਆਓ ਜ਼ਰਾ ਮੁਖਤਲਿਫ ਇਲਾਕਿਆਂ ਦਾ ਵਿਜ਼ਿਟ ਕਰਕੇ ਦੇਖੀਏ, ਤੁਹਾਨੂੰ ਪਤਾ ਲੱਗੇਗਾ ਕਬਰਸਤਾਨਾਂ ਦੇ ਵਿੱਚ ਕਿਸ ਤਰੀਕੇ ਨਾਲ ਨਸ਼ਈ ਪਏ ਹੋਏ ਆ, ਮੇਨ ਰੋਡਾਂ ਦੇ ਉੱਪਰ ਕਿਸ ਤਰੀਕੇ ਨਾਲ ਨਸ਼ਈ ਪਏ ਹੋਏ ਆ, ਬਾਕੀ ਜਗ੍ਹਾ ਦੇ ਉੱਪਰ ਕਿਸ ਤਰੀਕੇ ਦੇ ਨਾਲ ਨਸ਼ਈ ਪਏ ਹੋਏ ਆ, ਔਰ ਕਿਸ ਤਰ੍ਹਾਂ ਮਾਵਾਂ ਦੇ ਲਾਲ ਉਜੜੇ ਪਏ ਆ। ਸਿਰਫ ਕਿਹਨਾਂ ਦੀ ਵਜ੍ਹਾ ਤੋਂ? ਫੈਸਲਾਬਾਦ ਦੀ ਪੁਲਿਸ ਦੀ ਵਜ੍ਹਾ ਤੋਂ, ਜਿਹੜੇ ਮਨਸ਼ਿਆਤ ਫਰੋਸ਼ਾਂ ਨੂੰ ਫੜਦੇ ਨਹੀਂ ਹੈਗੇ। ਇਹਨਾਂ ਮਨਸ਼ਿਆਤ ਫਰੋਸ਼ਾਂ ਦੀ ਵਜ੍ਹਾ ਤੋਂ, ਜਿਹੜੇ ਚੰਦ ਪੈਸਿਆਂ ਦੇ ਲਾਲਚ ਦੇ ਨਾਲ ਲੋਕਾਂ ਦੇ ਮਾਵਾਂ ਦੇ ਲਾਲਾਂ ਦੇ ਨਾਲ ਖੇਲਦੇ ਪਏ ਆ। ਸਿਰਫ ਅੱਜ ਵਾਲਾ ਵਿਲਾਗ ਤੁਹਾਨੂੰ ਦੱਸਣ ਦਾ ਮਕਸਦ ਸੀਗਾ ਕਿ ਜਨਾਬ ਹੁਣ ਇੱਕ ਨਵੀਂ ਫੋਰਸ ਬਣ ਗਈ ਆ, ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਨੇ ਬਣਾਈ ਆ। ਹੋ ਸਕਦਾ ਵਾ ਕਿ ਕੁਝ ਬਿਹਤਰੀ ਆ ਜੇ। ਜਿੰਨੇ ਵੀ ਬਾਕੀ ਮਹਿਕਮੇ ਮਰੀਮ ਨਵਾਜ਼ ਨੇ ਬਣਾਏ ਆ ਉਹਨਾਂ ਦੇ ਨਾਲ ਤਾਂ ਬਹੁਤ ਬਿਹਤਰੀ ਆਈ ਆ। ਅਸੀਂ ਉਮੀਦ ਕਰਦੇ ਹਾਂ ਕਿ ਇਸ ਮਹਿਕਮੇ ਦੇ ਆਉਣ ਦੀ ਵਜ੍ਹਾ ਦੇ ਨਾਲ ਹੋਰ ਕੋਈ ਫਰਕ ਵਹੀਦ ਨਾਮ ਦਾ ਨੌਜਵਾਨ ਜ਼ਿੰਦਗੀ ਦੀ ਬਾਜ਼ੀ ਨਹੀਂ ਹਾਰੇਗਾ। ਬਹੁਤ ਸ਼ੁਕਰੀਆ।